ਭਤੀਜਾ ਚੁੱਲਾ ਤੂੰ ਤੇ ਬਿਆਨ ਦੇ ਕਿ ਸਾਡਾ ਹਮਸਾਇਆ ਮੁੱਲਾ ਜੇ ਅਸੀਂ ਤੁਹਾਡੇ ਨਾਲ ਇਹ ਭਾਜੀ ਬਿਆਨ ਕੀ ਉਹ ਗੱਲ ਹੀ ਨਹੀਂ ਕਰਦਾ ਸਟਾਫ। ਹਾਂ ਉਹਦੇ ਤੇ ਗੱਲ ਹੀ ਕੋਈ ਨਹੀਂ ਹੋਈ। ਉਹਦੇ ਕਹਿੰਦੇ ਸਾਡੀ ਨੌਕਰੀ ਜਾਣੀ ਆ। ਹਾਂ ਇਹ ਵੀ ਕਹੇ ਗੁਲਾਮ ਨੇ ਭੈਣ ਚੋਦ। ਵਾਹ ਸੈਯਦ ਰਾਜਾ ਵੇਖੋ ਮੁਲਕਾਂ ਨੇ ਕੋਈ ਤੁਸੀਂ ਵੇਖੋ ਕਿਤੇ ਇਸ ਤਰ੍ਹਾਂ ਦਾ ਕੰਮ ਬਣਿਆ ਹੋਵੇ ਉਹਨਾਂ ਦਾ ਸਦਰ ਨਹੀਂ, ਉਹਨਾਂ ਦਾ ਵਜ਼ੀਰ ਆਜ਼ਮ ਨਹੀਂ ਹੈ, ਉਹ ਜਵਾਨ ਨੇ ਸ਼ਹਾਦਤ ਦਿੱਤੀ। ਹੁਣ ਕਿਹਾ ਗਿਆ ਵਾ ਹਾਂ ਉਹਨੇ ਕਿਹਾ ਨਾ ਮੈਂ ਕਿਉਂ ਜਾਵਾਂ, ਮੇਰੇ ਘਰੇ ਵੀ ਬਾਹਰ ਮਾਲ ਬਣਾਉਣ ਜਿਵੇਂ ਜਹਾਜ਼ ਲੈ ਲੈ ਨਾ ਇੱਥੇ ਹੀ ਆਪਣੀ ਕੌਮ ਦੇ ਨਾਲ ਬਣਿਆ। ਮੈਂ ਸੋਚ ਰਹੀ ਜੇ ਅੱਛਾ ਹੋਏਗਾ ਤਾਂ ਮੈਂ ਉਹਦੇ ਨਾਲ ਇਮਰਾਨ ਖਾਨ ਨੂੰ ਕਹਿੰਦੇ ਰਹੇ ਚਲੇ ਜਾ, ਆਹ ਨਹੀਂ ਹੁੰਦਾ ਉਹਨੇ ਕਿ ਆਪਣਾ ਘਰ ਕੋਈ ਛੱਡ ਕੇ ਜਾਂਦਾ ਹਾਂ ਨਾ ਨਾ। ਚੋਰੀ ਘਵਾਣਾ ਬੜਾ ਔਖਾ ਕੰਮ ਹੈ ਜੀ। ਹਾਂਜੀ ਉਹ ਇਹ ਜਿਹੜੇ ਡੇਰੇਦਾਰੀਆਂ ਨਹੀਂ ਇਹਦੀਆਂ ਸੌਖੀਆਂ ਹੁੰਦੀਆਂ ਨੇ। ਆ ਪੱਗਾਂ ਬੰਨ ਕੇ ਬਹਿ ਜਾਣਾ, ਆਖਣਾ ਮੈਂ ਬਹਿ ਜਾ, ਮੈਂ ਚੌਧਰੀ ਖਵਾਨ ਐਡਾ ਸੌਖਾ ਨਹੀਂ। ਉੱਥੇ ਸਾਰਾ ਹਰਸ਼ਾ ਲੱਗ ਜਾਂਦੀ ਹੈ। ਏਦਾਂ ਹੀ ਗੱਲ। ਹਾਂ। ਮੈਂ ਮੇਰੇ ਪਟਵਾਰੀ ਕੋਲ ਗਿਆ ਫਰਜ਼ ਲੈਣ ਵਾਸਤੇ। ਇੱਕ ਬੰਦੇ ਨੇ ਕੋਲ ਮੇਰੇ ਦੋਸਤ ਦੇ ਕੋਲ ਪੈਸੇ ਵਾਵਾ ਮੰਗਦਾ, ਉਹਨੇ ਮੈਨੂੰ ਕਿਹਾ ਮੈਂ ਕਿਹਾ ਚੱਲ ਯਾਰ ਪਹੁੰਚ ਜਾਏ। ਹਾਂ ਸਹੀ ਮੈਂ ਕਿਹਾ 10 ਨੰਬਰ ਦੀ ਪਟਵਾਰੀ ਬੈਠੀ ਮੈਂ ਦੱਸਿਆ ਯਾਰ ਮੈਂ ਨਾ ਮਤਲਬ ਤਸ਼ੀਰ ਮੈਂ ਨਾ ਦਿਆ ਤੁਹਾਡੇ ਲਾਗੇ ਮੈਂ ਕੌਂਸਲਰ ਦਾ। ਇਸ ਦੌਰਾਨ ਨਾ ਉਹਨਾਂ ਦਾ ਕੋਈ ਰੋਲਾ ਪਿਆ ਸੀ ਉਹਦੇ ਨਾਲ ਤਰਖਾਣ ਨਾਲ 500 ਮੰਗਦਾ ਸੀ ਕਿ 600 ਮੰਗਦਾ ਸੀ, ਇਹ 500 ਦਿੰਦੇ ਸੀ। ਮੈਂ ਬੜਿਆ ਮਸਲਾ ਮੈਂ ਕਿਹਾ ਅੱਛਾ ਮੈਂ ਜਾ ਯਾਰ ਤੂੰ ਨਾ ਉਸੇ ਠੀਕ ਕਰ ਦੇ ਲਫੜ 500 ਦੇ ਲੈ ਤੂੰ ਨੱਤਾ ਜਿੱਤਾ ਤੇ ਉਹ ਵੀ ਨਾ ਹਿਲ ਗਿਆ। ਉਹਨੇ ਕਰ ਦੇਗਾ ਮੈਂ ਪੈਸੇ ਦੇ ਦਿੱਤੇ। ਮੈਂ ਕੰਮ ਕਰਦੇ ਕਿੱਧਰ ਹੈ ਮੈਂ ਯਾਰ ਆਹ ਕੰਮ ਆ। ਉਹਨੇ ਕਿਹਾ ਕਰ ਦੇ। ਉਸ ਬੰਦੇ ਕੋਲੋਂ ਬੰਦਾ 5000 ਰੁਪਇਆ ਮੰਗਦਾ ਸੀ। ਅੱਛਾ ਤੇ ਮੈਂ ਜਿਹੜਾ ਪਰਸੋਂ ਹੀ ਕੰਮ ਕਰਾ ਕੇ ਇੱਕ ਗੱਲ ਹੈ ਨਾ ਸਾਰਿਆਂ ਨੂੰ ਉਹਨੇ ਕਿਹਾ ਵੀ ਬੰਦਾ ਤੇ ਹੈ ਨਾ ਜਿਹਨੇ ਆਦੇ ਕਿ ਕੀ ਖਾਪਾ ਹੋਈ ਆ। ਮੈਂ ਕਿਹਾ ਦੱਸੋ ਕਹਿੰਦੇ ਨਹੀਂ ਖਾਪ ਤੇ ਕੋਈ ਨਹੀਂ ਹੈਗੀ ਆਹ ਗੱਲ ਹੈ। ਮੈਂ ਕਿਹਾ ਫੜ ਪੈਸੇ ਤੇ ਇਹਨਾਂ ਦਾ ਕੰਮ ਕਰਦੇ ਯਾਰ ਜਾ ਕੰਮ ਕਰ ਪਤਾ। ਹੈਲੋ ਸ਼ਹਜ਼ਾਦੇ ਆ ਗਏ ਹੋ। ਖੁਸ਼ ਰਹੇ ਜਿੰਦੇ ਵਸਦੇ ਰਹੋ ਸਦਾ ਸਾਡੇ ਨਾਲ ਜੁੜੇ ਰਹੋ। ਲਾਈਕ ਕਰ ਛੱਡੋ ਤੇ ਸਬਸਕ੍ਰਾਈਬ ਕਰ ਛੱਡੋ ਤੇ ਵਧੀਆ ਜਿਹਾ ਕਮੈਂਟਸ ਕਰ ਦਿਓ। ਨੱਸ ਨਹੀਂ ਤੇ ਨੱਸ ਜਾ ਮੁੜ ਕੇ ਨਾ ਇੱਧਰ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਵਾਹ ਜੀ ਵਾਹ ਵੈਲ ਡਨ ਖੁਸ਼ ਆਮਦੀਦ। ਲਾਈਕ ਸਬਸਕ੍ਰਾਈਬ ਕਰੋ ਜੇ ਨਹੀਂ ਕਰਨਾ ਤੇ ਚਲੇ ਜਾਓ ਕੋਈ ਜ਼ਰੂਰਤ ਨਹੀਂ ਸਾਡੇ ਨਾਲ ਜੁੜਨ ਦੀ। ਐਡੀਆਂ ਲਿਪ ਕੇ ਨਹੀਂ ਅਸੀਂ ਕਦੀ ਗੱਲਾਂ ਕੀਤੀਆਂ ਸਾਡੀਆਂ ਗੱਲਾਂ ਦੀਆਂ ਖਰੀਆਂ ਤੇ ਸੂਚੀਆਂ। ਤੁਸੀਂ ਸਾਡੀ ਇੱਜ਼ਤ ਕਰੋਗੇ ਅਸੀਂ ਤੁਹਾਡੀ ਇੱਜ਼ਤ